US, UK and Australia agree on nuclear submarine project amidst China's aggressive behavior। ਆਸਟ੍ਰੇਲੀਆ ਦਾ ਕੋਈ ਨਿਊਕਲੀਅਰ ਪਾਵਰ ਨਹੀਂ ਸੀ, ਪਰ ਜੇ ਹੁਣ ਨਿਊਕਲੀਅਰ ਬੇਸਡ ਵੈਪਨਸ ਦੇ ਨਾਲ ਪਣਡੁੱਬੀਆਂ ਜਿਹੜੀਆਂ ਨੇ ਆਸਟ੍ਰੇਲੀਆ 'ਚ ਆ ਕੇ ਬੈਠੀਆਂ ਨੇ, ਸੋ ਕਿਤੇ ਵੀ ਇਹ ਵੈਦਰ ਆਸਟ੍ਰੇਲੀਆ ਚਾਈਨਾ ਕਨਫਲਿਕਟ ਹੋਏ, ਚਾਈਨਾ ਜਾਪਾਨ ਹੋਏ, ਚਾਈਨਾ ਵੀਅਤਨਾਮ ਹੋਏ, ਫਿਲੀਪੀਨ ਚਾਈਨਾ ਹੋਏ, ਕਿਸੇ ਪਾਸਿਓਂ ਵੀ ਹੋਏ, ਤਾਂ ਜਿੱਥੇ ਤੁਸੀਂ ਨਿਊਕਲੀਅਰ ਕਰਦੇ ਹੋ ਤੇ ਇੱਕ ਦਿਨ ਫਿਰ ਇਸ ਕਿਸਮ ਦਾ ਕੁਝ ਵਾਪਰ ਵੀ ਜਾਂਦਾ ਹੁੰਦਾ ਹੈ। ਚਾਈਨਾ ਨੇ ਸਾਊਦੀ ਅਰੇਬੀਆ ਔਰ ਈਰਾਨ ਦੇ ਵਿਚਾਲੇ ਟਰੂਸ ਕਰਾਇਆ, ਉਹਨਾਂ ਦੀ ਜਿਹੜੀ ਹੈ ਡਿਪਲੋਮੈਟਿਕ ਸਾਂਝ ਜਿਹੜੀ ਆ ਉਹ ਟੂ ਕਲੋਜ਼ ਹੋਈ। ਹੁਣ ਈਰਾਨ ਤੇ ਸਾਊਦੀ ਅਰੇਬੀਆ ਦਾ ਇਕੱਠੇ ਹੋਣਾ ਤੇ ਮੀਡੀਏਸ਼ਨ ਚਾਈਨਾ ਦੀ ਕਰਨੀ, ਇਹ ਅਮਰੀਕਾ ਦੇ ਲਈ ਇੱਕ ਬਹੁਤ ਵੱਡਾ ਜਿਹੜਾ ਹੈ ਡਿਪਲੋਮੈਟਿਕ ਸਨੱਬ ਹੈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਅਮਰੀਕਾ, UK ਅਤੇ ਆਸਟ੍ਰੇਲੀਆ ਵਿਚਾਲੇ ਨਿਊਕਲੀਅਰ ਸਬਮਰੀਨ ਪ੍ਰੋਜੈਕਟ ਜਿਹੜੇ ਸੰਬੰਧੀ ਸਮਝੌਤਾ ਹੋਇਆ। ਸੋ ਔਕਸ ਹੇਠ ਇਸ ਤਿਕੜੀ ਵੱਲੋਂ ਆਸਟ੍ਰੇਲੀਆ ਵਿੱਚ ਨਿਊਕਲੀਅਰ ਪਾਵਰ ਵਾਲੀਆਂ ਪਣਡੁੱਬੀਆਂ ਤਾਇਨਾਤ ਜਿਹੜੀਆਂ ਉਹ ਕੀਤੀਆਂ ਗਈਆਂ। ਸੋ ਔਕਸ ਦੀ ਹੋਂਦ ਚੀਨ ਨੂੰ ਇੰਡੋ ਪੈਸੀਫਿਕ ਖੇਤਰ ਵਿੱਚ ਘੇਰਨ ਦੀ ਹੈ ਔਰ ਜਾਣਕਾਰਾਂ ਵੱਲੋਂ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਔਕਸ ਦੇ ਕੁਆਡ ਤਹਿਤ ਚੀਨ ਨਾਲ ਲਿਆ ਜਾ ਰਿਹਾ ਪੰਗਾ ਸਾਊਥ ਏਸ਼ੀਆ ਖੇਤਰ ਨੂੰ ਯੂਕਰੇਨ ਵਾਲੀ ਟਕਰਾਅ ਦੀ ਸਥਿਤੀ ਵਿੱਚ ਸੁੱਟ ਸਕਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਇੱਕ ਕਰੈਕਸ਼ਨ ਕਰਨਾ ਚਾਹੁੰਦੇ ਹਾਂ। ਕੱਲ ਮੈਂ ਪਤਾ ਨਹੀਂ ਕਿੱਥੇ ਇਸ ਖਬਰ ਨੂੰ ਦੇਖਿਆ ਕਿ ਸਿੱਧੂ ਮੂਸੇਵਾਲਾ ਦੀ ਯਾਦ ਦੇ ਵਿੱਚ ਅਸੀਂ ਇਹ ਕਿਹਾ ਕਿ 19 ਮਾਰਚ ਨੂੰ ਸਾਲ ਹੋ ਜਾਣਾ, ਲੇਕਿਨ ਉਹ ਦਿਨ ਜਿਹੜਾ ਹੈ ਉਹ 29 ਮਈ ਦਾ ਹੈਗਾ ਔਰ ਸ਼ਾਇਦ ਕੋਈ ਉਸ ਦਿਨ ਦੇ ਸਮਾਗਮ ਦੀ ਮੈਂ ਕੋਈ ਖਬਰ ਦੇਖੀ ਜਾਂ ਦੂਜੀ, ਪਰ ਸਾਨੂੰ ਕਰੈਕਟ ਕਰਵਾਇਆ ਗਿਆ। ਸੋ ਉਹਨਾਂ ਦਾ ਦਿਨ ਜਿਹੜਾ ਹੈ ਉਹ ਕਿਉਂਕਿ 29 ਮਈ ਹੈ, ਤੇ ਹੋ ਸਕਦਾ ਉਸ ਤੋਂ ਪਹਿਲਾਂ ਕੋਈ ਫੰਕਸ਼ਨ 19 ਮਾਰਚ ਦਾ ਕੋਈ ਹੋ ਰਿਹਾ ਹੋਏ, ਲੇਕਿਨ ਉਹਨਾਂ ਦਾ ਜਿਹੜਾ ਸਾਲ ਹੈ ਉਹ 29 ਮਈ ਨੂੰ ਹੀ ਪੂਰਾ ਹੋਣਾ। ਗੱਲ ਕਿਉਂਕਿ ਆਸਟ੍ਰੇਲੀਆ ਦੇ ਹਵਾਲੇ ਨਾਲ ਅਸੀਂ ਅਕਸਰ ਰੈਫਰੈਂਡਮ ਨੂੰ ਲੈ ਕੇ ਉਹ ਮੈਲਬਰਨ ਜਾਂ ਹੁਣ ਬ੍ਰਿਸਬੇਨ ਉਸ ਦਾ ਜ਼ਿਕਰ ਕਰਦੇ ਰਹੇ ਪਿਛਲੇ ਇਹਨਾਂ 24 ਘੰਟਿਆਂ ਦੇ ਵਿੱਚ, ਤਾਂ ਕੋਈ ਹੋਰ ਖਬਰ ਉੱਥੋਂ ਨਹੀਂ ਆਈ। ਇਸ ਵੇਲੇ ਮੇਨ ਖਬਰ, ਕਿਉਂਕਿ 4 ਰੋਜ਼ਾ ਜਿਹੜੇ ਇੱਥੋਂ ਦੇ ਦੌਰੇ ਤੋਂ ਬਾਅਦ, ਜਿਹੜਾ ਭਾਰਤ ਦੇ ਦੌਰੇ ਤੋਂ ਬਾਅਦ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਜਨਾਬ ਜਿਹੜੇ ਨੇ ਉਹ ਅਮਰੀਕਾ ਤਸ਼ਰੀਫ ਲਿਆਏ ਔਰ ਅੱਜ ਜਿਹੜੀਆਂ ਮੇਨ ਖਬਰਾਂ ਨੇ ਉਹ ਸੈਂਡੀਐਗੋ ਦੇ ਹਵਾਲੇ ਨਾਲ ਨੇ। ਸੈਂਡੀਐਗੋ ਕੈਲੀਫੋਰਨੀਆ ਦੀ ਬੜੀ ਖੂਬਸੂਰਤ ਥਾਂ, ਸਾਊਦਰਨ ਕੈਲੀਫੋਰਨੀਆ, ਉੱਥੇ ਮਿਸਟਰ ਜਿਹੜਾ ਰਿਸ਼ੀ ਸੁਨਕ ਵੀ ਨੇ, ਉੱਥੇ ਸਾਡੇ ਜਨਾਬ ਵੀ ਨੇ ਆਸਟ੍ਰੇਲੀਆ ਵਾਲੇ ਔਰ ਸਾਡੇ ਅਮਰੀਕਾ ਵਾਲੇ ਬਜ਼ੁਰਗ ਜਨਾਬ ਵੀ ਨੇ ਜੋ ਬਾਈਡਨ। ਔਰ ਜਿਹੜੀ ਖਬਰ, ਹਾਲਾਂ ਇਹ ਜਦੋਂ ਭਾਰਤ ਦੇ ਦੌਰੇ ਤੇ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਸਨ ਉਦੋਂ ਇਹ ਖਬਰ ਤਾਂ ਸੀ ਅਰਾਊਂਡ ਕਿ ਭਾਈ, ਔਰ ਕੁਛ ਨੇ ਕਨਫਰਮ ਵੀ ਕਰ ਦਿੱਤੀ ਸੀ, ਇਹਨਾਂ ਨੇ ਵੀ ਅਖੀਰਲੇ ਦਿਨ ਕਨਫਰਮ ਕੀਤੀ ਪ੍ਰੈਸ ਕਾਨਫਰੰਸ ਕਿ ਇੱਕ ਹੁਣ ਇਹਦੇ 'ਚ ਜਦੋਂ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੇਲੇ ਪਹਿਲੀ ਜਿਹੜੀ ਆਰਗੇਨਾਈਜੇਸ਼ਨ ਉਹਨਾਂ ਨੇ ਉੱਥੇ 4 ਮੁਲਕ ਇਕੱਠੇ ਲਿਆ ਕੇ, ਅਮਰੀਕਾ ਨੇ 3 ਹੋਰ ਲਿਆ ਕੇ ਚੀਨ ਨੂੰ ਘੇਰਨ ਦੀ ਜਿਹੜੀ ਲਾਈਨ ਬਣਾਈ ਉਹ ਕੁਆਡ ਸੀ। ਹੁਣ ਕੁਆਡ ਵੈਸੇ 4 ਨੂੰ ਕਹਿੰਦੇ ਨੇ। ਸੋ ਉਹਦੇ 'ਚ ਜ਼ਾਹਰ ਹੈ ਅਮਰੀਕਾ, UK, ਆਸਟ੍ਰੇਲੀਆ ਔਰ ਜਾਪਾਨ। ਔਰ ਇਸ ਨੂੰ ਇਮੀਡੀਏਟਲੀ ਰਸ਼ੀਆ ਨੇ ਵੀ ਕਿਹਾ ਸੀ ਕਿ ਵੀ ਇਹ ਏਸ਼ੀਆ ਦੀ ਨੈਟੋ ਹੈ ਔਰ ਚਾਈਨਾ ਨੇ ਜ਼ੋਰਦਾਰ ਪ੍ਰੋਟੈਸਟ ਕੀਤਾ ਸੀ। ਉਹਨੇ ਕਿਹਾ ਜੀ ਇਹ ਕੋਈ ਕੋਆਪਰੇਸ਼ਨ ਦੇ ਨਾਂ ਥੱਲੇ ਨਹੀਂ ਹੈ, ਇਹ ਇੱਥੇ ਜਿਹੜਾ ਹੈ ਉਹ ਟੈਨਸ਼ਨਸ ਵਧਾਏਗਾ ਔਰ ਇਹ ਠੀਕ ਨਹੀਂ ਹੈ। ਔਰ ਉਸ ਸਾਰੇ ਪੀਰੀਅਡ 'ਚ ਜਦੋਂ ਅਜੇ ਔਰ ਜਦੋਂ ਅਸੀਂ ਹੁਣ ਮਿਸਟਰ ਜਿਹੜੇ ਫੋਰਨ ਸੈਕਟਰੀ ਰਹੇ ਅਮਰੀਕਾ ਦੇ, ਸੈਕਟਰੀ ਆਫ ਸਟੇਟ ਮਾਈਕ ਪੋਂਪੀਓ, ਉਹਨਾਂ ਦੀ ਕਿਤਾਬ ਦੇਖਦੇ ਹਾਂ ਤਾਂ ਉਹਦੇ 'ਚ ਉਹਨਾਂ ਨੇ ਇੱਕ ਥਾਂ ਕਿਹਾ ਕਿ ਵੀ ਸਾਡੇ ਲਈ ਇੱਕ ਵੱਡਾ ਕੈਚ ਸੀ ਐਂਡ ਵੀ ਵਰ ਸਰਪ੍ਰਾਈਜ਼ਡ ਕਿ ਇੰਡੀਆ ਜਿਹੜਾ ਉਹ ਜੁਆਇਨ ਕਰ ਗਿਆ ਕੁਆਡ ਨੂੰ। ਹੁਣ ਉਹਦਾ ਰੀਜ਼ਨ ਮੇਰਾ ਖਿਆਲ ਹੈ ਵੀ ਜਿਹੜਾ ਗਲਵਾਨ ਵੈਲੀ ਦੇ ਵਿੱਚ ਜੋ ਵਾਪਰਿਆ 2020 'ਚ, ਉਹ ਇੰਡੀਆ ਨੂੰ ਔਰ ਮਾਈਕ ਪੋਂਪੀਓ ਦੇ ਕਹਿਣ ਮੁਤਾਬਕ ਵੀ ਇੰਨਾ ਕਿ ਇਨਸਿਕਿਉਰ ਹੋਇਆ। ਅਦਰਵਾਈਜ਼ ਤਾਂ ਇੰਡੀਆ ਦੀ ਜਿਹੜੀ ਸਾਰੀ ਆਪਣੀ ਜਿਹੜੀ ਪਾਲਿਸੀ ਚੱਲ ਰਹੀ ਸੀ ਨਿਊਟਰੈਲਿਟੀ ਦੀ ਔਰ ਨੌਨ ਅਲਾਈਨਮੈਂਟ ਦੀ, ਉਹ ਸਾਰੀ ਕਰਕੇ ਬਿਲਕੁਲ ਇਹਦਾ ਹਿੱਸਾ ਬਣ ਗਿਆ। ਔਰ ਉਹ ਹਿੱਸਾ ਬਣਨ ਵਾਲਾ ਸੀ ਜਾਂ ਜਿਹੜਾ ਉਸ ਫੀਅਰ ਦੇ ਥੱਲੇ ਹੋਰ ਝੁਕਦਾ ਚਲਾ ਗਿਆ ਕਿ ਗਲਵਾਨ ਵਾਲਾ ਵਾਕਿਆ ਹੋਇਆ।
ਲੇਕਿਨ ਗਲਵਾਨ ਵਾਕਿਆ ਨੇ ਅਮਰੀਕਾ ਜਾਂ ਯੂਕੇ ਜਿਹੜੇ ਨੇ ਉਹਨਾਂ ਦੀਆਂ ਅੱਖਾਂ ਵੀ ਖੋਲ ਦਿੱਤੀਆਂ ਇਸ ਗੱਲੋਂ ਕਿ ਉਹਨਾਂ ਨੇ ਦੇਖਿਆ, ਪਹਿਲਾਂ ਤਾਂ ਉਹ ਸਮਝਦੇ ਸੀ ਵੀ ਭਾਰਤ ਕਲੋਨੀਅਲ ਈਰਾ ਆਰਮੀ ਇੰਨੀ ਟ੍ਰੇਨਡ, ਹੁਣ ਵੀ ਜਿਹੜੇ ਫਿਗਰਸ ਆਈਆਂ ਨੇ ਦੁਨੀਆ 'ਚ ਸਭ ਤੋਂ ਜ਼ਿਆਦਾ ਜਿੰਨੇ ਹਥਿਆਰ ਖਰੀਦੇ ਗਏ ਨੇ ਉਹਦਾ 11% ਇੰਡੀਆ ਨੇ ਖਰੀਦਿਆ, ਯਾਨੀ ਸਭ ਤੋਂ ਜ਼ਿਆਦਾ ਵੈਪਨ ਐਕਸਪੋਰਟਿੰਗ ਮੁਲਕ ਹੈ। ਸੋ ਵੱਡੀ ਵੈਪਨ ਇੰਡਸਟਰੀ ਔਰ ਰਸ਼ੀਆ ਦੀ ਹੋਏ, ਅਮਰੀਕਾ ਦੀ ਹੋਏ, ਇਜ਼ਰਾਈਲ ਦੀ ਹੋਏ, ਫਰਾਂਸ ਦੀ ਹੋਏ, ਉਹਨਾਂ ਦੀ ਵੱਡੀ ਮੰਡੀ ਹੈ। ਲੇਕਿਨ ਔਰ ਇਸੇ ਤਰ੍ਹਾਂ ਆਰਮੀ ਦੇ ਲਿਹਾਜ਼ ਨਾਲ ਮਿਲੀਅਨ ਤੋਂ ਜ਼ਿਆਦਾ ਤੁਹਾਡੀ ਰੈਗੂਲਰ ਟਰੂਪਸ ਨੇ। ਜੇ ਤੁਸੀਂ ਦੂਜੀਆਂ ਬਾਰਡਰ ਫੋਰਸ ਤੇ CRPF ਦੂਜਾ ਮਿਲਾ ਕੇ 2 ਮਿਲੀਅਨ ਦੇ ਨੇੜੇ ਨੇ। ਫਿਰ ਫੌਜ ਵੀ ਉਹ ਹੁਣ ਜੇ ਚਾਈਨੀਜ਼ ਆਰਮੀ ਹੈ, ਪੀਪਲ ਲਿਬਰੇਸ਼ਨ ਆਰਮੀ, ਤੇ ਉਹ ਸਾਰਾ ਦਿਨ ਬਰਾਸੋ ਨਹੀਂ ਮਾਰਦੇ ਪੇਟੀ ਚਮਕਾਉਣ ਨੂੰ ਜਾਂ ਪਾਲਿਸ਼ ਨਹੀਂ ਮਾਰਦੇ ਜਾਂ ਦੂਜੇ, ਉਹ ਪੁਲ ਵੀ ਬਣਾਉਂਦੇ ਨੇ ਲੋਕਾਂ ਦੇ, ਉਹ ਲੋਕਾਂ ਦੀ ਉਹਨੂੰ ਕਹਿੰਦੇ ਪੀਪਲਜ਼ ਲਿਬਰੇਸ਼ਨ ਆਰਮੀ। ਇੱਥੇ ਤਾਂ ਫੌਜ ਜਿਹੜੀ ਆ ਉਹ ਜਾਂ ਮੈਚ ਖੇਡ ਲਏ ਜਾਂ ਸਕੀਮ ਤੇ ਚਲੇ ਗਏ ਜਾਂ ਸਾਰਾ ਦਿਨ ਉਹ ਜਿਹੜੇ ਨੇ ਬਰਾਸੋ ਮਾਰਨ ਤੇ ਲੱਗੇ ਰਹੇ ਜਾਂ ਸਾਹਿਬ ਨੂੰ ਸਲੂਟ ਮਾਰਦੇ ਰਹੇ, ਵੀ ਉਹ ਤਾਂ ਹੈ ਹੀ ਇਸ ਲਈ ਨੇ। ਲੇਕਿਨ ਜਿਹੜਾ ਉਹਨਾਂ ਨੇ ਦੇਖ ਲਿਆ ਅਮਰੀਕਾ ਨੇ ਕਿ ਜਿਹੜੀ ਝੜਪ ਹੋਈ ਗਲਵਾਨ ਵੀ 20 ਤੁਹਾਡੇ ਮਰ ਗਏ, 20 ਤੋਂ ਜ਼ਿਆਦਾ ਹਾਇਰ ਅਪ ਆਫੀਸਰ ਜਿਹਨਾਂ ਉਹ ਉਹਨਾਂ ਨੇ ਬੰਦੀ ਬਣਾ ਲਏ। ਉਹਨਾਂ ਨੇ ਦੇਖਿਆ ਵੀ ਇਹਨਾਂ ਦੇ ਪੱਲੇ ਜੇ ਵਾਕਿਆ ਹੀ ਕੋਈ ਲੜਨ ਪੜਨ ਦਾ, ਉਹਨਾਂ ਨੇ ਕਿਹਾ ਵੀ ਠੀਕ ਹੈ ਇਹਨੂੰ ਰੱਖੋ, ਅਦਰਵਾਈਜ਼ ਇਹ ਜਿਹੜੀ ਔਕਸ ਦੀ ਗੱਲ ਕਰ ਰਹੇ ਆ ਜਿਹਦੇ 'ਚ ਆਸਟ੍ਰੇਲੀਆ, UK, ਅਮਰੀਕਾ, ਇਹਦੀ ਲੋੜ ਹੀ ਨਹੀਂ ਸੀ। ਅਦਰਵਾਈਜ਼ ਤਾਂ ਜੇ ਤੁਸੀਂ ਨਿਊਕਲੀਅਰ ਨਾਲ ਲੈਸ ਜਿਹੜੀਆਂ ਸਬਮਰੀਨਸ ਨੇ ਉਹ ਤਾਇਨਾਤ ਕਰਨੀਆਂ, ਉਹ ਤੁਸੀਂ ਜਿਹੜੀ ਹੈ ਐਡੀਲੇਡ ਕਰਨੀ ਹੈ ਕਿ ਪਰਥ 'ਚ ਕਰਨੀ ਹੈ ਕਿ ਸਿਡਨੀ ਕਰਨੀ ਹੈ, ਕਿਉਂਕਿ ਆਸਟ੍ਰੇਲੀਆ ਮੁਲਕ ਤਾਂ ਬਹੁਤ ਵੱਡਾ ਹੈ, 4 ਚੁਫੇਰੇ ਸਮੁੰਦਰ 'ਚ ਔਰ ਚਾਈਨਾ ਦੇ ਸਭ ਤੋਂ ਕਲੋਜ਼ ਪੈਸੀਫਿਕ ਦੇ ਵਿੱਚ। ਤੇ ਲੇਕਿਨ ਉਹਨਾਂ ਨੇ ਦੇਖਿਆ ਕਿ ਵੀ ਇਹ ਤਾਂ ਭਰੋਸੇਯੋਗ ਹੀ ਨਹੀਂ, ਨਾ ਇਹਨਾਂ ਦੀ ਫੌਜ ਭਰੋਸੇਯੋਗ ਹੈ, ਰਸ਼ੀਆ ਦਾ ਖਹਿੜਾ ਵੀ ਨਹੀਂ ਛੱਡ ਰਹੇ, ਔਰ ਜਿਹੜੀ ਵੀ ਨਿਊਕਲੀਅਰ ਟੈਕਨੋਲੋਜੀ ਸਬਮਰੀਨ ਔਰ ਦੂਜੇ 'ਚ ਕਰਨੀ ਹੈ ਜਿਹੜੀ ਲੇਟੈਸਟ ਨੈਕਸਟ ਡੈਕੇਡ ਦੀ ਆ, ਅਮਰੀਕਾ ਨੇ ਅੱਜ ਤੱਕ ਪਹਿਲਾਂ ਜਾਂ UK ਨਾਲ ਸ਼ੇਅਰ ਕੀਤੀ ਹੈ ਤੇ ਹੁਣ ਆਸਟ੍ਰੇਲੀਆ ਨਾਲ ਹੈ, ਵੀ ਇਹ ਤਾਂ ਰਸ਼ੀਆ ਦੇ ਨਾਲ ਵੀ ਸ਼ੇਅਰ ਕਰਨਗੇ, ਤਾਂ ਰਸ਼ੀਆ ਤਾਂ ਪਹਿਲਾਂ ਹੀ ਉੱਥੇ ਬੈਠੇ ਹੋਏ ਨੇ ਉਹਨਾਂ 'ਚ। ਸੋ ਮੁੱਕਦੀ ਗੱਲ ਹਾਲਾਂ ਇਹ ਟੈਕਨੀਕੈਲਿਟੀਜ਼ ਨੇ ਕਿ ਵੀ ਕੀ ਔਕਸ ਦਾ ਮਤਲਬ ਸੀ ਇੰਡੀਆ ਬਾਹਰ, ਇੰਡੀਆ ਉਹਨਾਂ ਨੇ ਉਨਾ ਕੀ ਰੱਖਿਆ ਕਿ ਕੋਈ ਜੁਆਇੰਟ ਜਿਹੜਾ ਸਲਾਮੀਆਂ ਲੈਣੀਆਂ ਜਹਾਜ਼ਾਂ ਤੇ ਜਾਂ ਉਹ ਲਾ ਕੇ ਮੈਡਲ ਜੇ ਜਾਲੀ ਜੇ ਰੱਖ ਕੇ ਉਹ ਦੇਖਣ ਦਿਖਾਉਣ ਨੂੰ ਹੈ। ਲੇਕਿਨ ਇਹ ਜਿਹੜਾ ਔਕਸ ਦੇ ਥੱਲੇ ਔਰ ਜਿਹੜੀ ਮੇਨ ਖਬਰ ਹੈ, US, UK and Australia agree on nuclear submarine project amidst China's aggressive behavior. The announcement is made after the leaders of the 3 countries attend a summit meeting in San Diego. मैं ਇਹਦੀ ਡਿਟੇਲ 'ਚ ਨਹੀਂ ਜਾਵਾਂਗਾ ਕਿਉਂਕਿ ਵਕਤ ਦੀ ਵੀ ਕਮੀ ਹੈ, ਲੇਕਿਨ ਜ਼ਾਹਰ ਹੈ ਕਿ ਵੀ ਇਹ ਭਾਵੇਂ 2-3 ਸਾਲ 'ਚ ਬਣਨਾ ਸ਼ੁਰੂ ਹੋਏਗਾ। $3 ਬਿਲੀਅਨ UK ਨੇ ਕੱਢੇ ਨੇ ਟੈਕਨੋਲੋਜੀ ਉਹਨਾਂ ਦੀ, ਦੂਜਾ ਡੈਕ ਜਾ ਕੇ ਆਸਟ੍ਰੇਲੀਆ 'ਚ ਕਰਨਗੇ, ਔਰ ਇਹ ਮਕਸਦ ਇੰਡੋ ਪੈਸੀਫਿਕ ਜਿਹਨੂੰ ਕਹਿਣ ਲੱਗ ਗਿਆ। ਮੈਂ ਤਾਂ ਵੈਸੇ ਇੰਡੋ ਕਦੇ ਯੂਜ਼ ਨਹੀਂ ਸੀ ਕਰਦਾ, ਬਟ ਕਿਉਂਕਿ ਹੁਣ ਖਬਰਾਂ ਹੀ ਉਸ ਹਵਾਲੇ ਨਾਲ ਚੱਲਦੀਆਂ ਚੀਨ ਨੂੰ ਘੇਰਨ ਦੀ, ਔਰ ਚੀਨ ਇਸ ਗੱਲ ਨੂੰ ਬੜੀ ਚੰਗੀ ਤਰ੍ਹਾਂ ਸਮਝਦਾ। ਚੀਨ ਨੇ ਇਸ ਦੇ ਉੱਤੇ ਰਿਐਕਟ ਵੀ ਕੀਤਾ, ਕੰਡੈਮ ਵੀ ਕੀਤਾ। ਪਰ ਇਸ ਤੋਂ ਪਹਿਲਾਂ ਕਿ ਡੀਲ ਹੁੰਦੀ 2 ਦਿਨ ਪਹਿਲਾਂ ਤੋਂ ਹੀ ਇਹ ਚੱਲ ਰਿਹਾ ਸੀ ਕਿ ਚੀਨ ਉਹਨੇ ਆਪਣਾ ਮਿਲਟਰੀ ਬਜਟ ਵੀ ਵਧਾਇਆ, ਔਰ ਨਾਲ ਦੀ ਨਾਲ ਜਿਹੜਾ ਇੱਕ ਵੱਡੀ ਚੀਨ ਨੇ ਇਹਨਾਂ ਨੂੰ ਇਹ ਦੱਸਿਆ ਕਿ ਵੀ ਜੇ ਤੁਸੀਂ ਸਾਡੇ ਰੀਜਨ 'ਚ ਆ ਕੇ ਜਿਹੜਾ ਉਹ ਇਸ ਕਿਸਮ ਦੀ ਹਰਕਤ ਕਰ ਰਹੇ ਹੋ, ਤੇ ਇੱਕ ਬਹੁਤ ਵੱਡੀ ਗੱਲ ਜਿਹਨੂੰ ਕਈ ਵਾਰ ਸਿਆਸੀ ਦੁਨੀਆ 'ਚ ਜਿਹਨੂੰ ਨੈਕਸਟ ਟੂ ਇੰਪੋਸੀਬਲ ਕਹਿੰਦੇ ਨੇ, ਉਹ ਚੀਨ ਨੇ ਕਰ ਹੁਣ ਚਾਈਨਾ ਨੇ ਆਪਣੀ ਐਜ਼ ਏ ਗਲੋਬਲ ਪਾਵਰ ਜਿਹੜੀ ਹੋਂਦ ਰੱਖੀ ਹੈ। ਇਕੱਲੀ ਇਹੀ ਨਹੀਂ ਵੀ ਉਹਦੀ ਇਕੋਨਮੀ 16-17 ਟ੍ਰਿਲੀਅਨ ਡਾਲਰ ਦੀ ਹੈ, ਜਦੋਂ ਕਿ ਅਮਰੀਕਾ ਦੀ 22 ਟ੍ਰਿਲੀਅਨ ਡਾਲਰ ਹੈ। ਵੀ ਮਿਲਟਰੀ ਮਾਈਟ ਵੀ ਔਰ ਆਰਟੀਫਿਸ਼ੀਅਲ ਇੰਟੈਲੀਜੈਂਸ ਵੀ, ਦੂਜਾ ਵੀ, ਪਰ ਡਿਪਲੋਮੈਸੀ 'ਚ ਹੁਣ ਡਿਪਲੋਮੈਸੀ 'ਚ ਜਦੋਂ ਦਾ ਯੂਕਰੇਨ ਕ੍ਰਾਈਸਿਸ ਸ਼ੁਰੂ ਹੋਇਆ, ਚਾਈਨਾ ਔਰ ਰਸ਼ੀਆ ਨੇੜੇ ਆਏ, ਲੇਕਿਨ ਇਸਲਾਮਿਕ ਵਰਲਡ ਖਾਸ ਤੌਰ ਤੇ ਸਾਊਦੀ ਅਰੇਬੀਆ ਜਿਹੜਾ ਲੀਡ ਕਰਦਾ OIC ਨੂੰ ਵੀ, ਦੂਜਿਆਂ ਨੂੰ ਵੀ, ਇੱਕ ਪਾਸੇ ਟਰਕੀ ਦੇ ਨਾਲ ਵੀ ਅਮਰੀਕਾ ਦੇ ਕੋਈ ਸਖਾਵੇਂ ਰਿਲੇਸ਼ਨ ਨਹੀਂ ਰਹੇ, ਲੇਕਿਨ ਸਾਊਦੀ ਅਰੇਬੀਆ ਦਾ ਬਲੌਕ ਜਿੱਥੇ ਅਮਰੀਕਾ ਦੇ ਨੇਵੀ ਦਾ ਸਟੇਸ਼ਨ, ਆਰਮੀ ਸਟੇਸ਼ਨ ਦੂਜੇ ਤੀਜੇ ਰਹੀ ਹੈ, ਉਹ ਹੌਲੀ ਹੌਲੀ ਨਿਕਲ ਕੇ ਉਹਨੇ ਯੂਕਰੇਨ ਵਾਰ ਦੇ ਵੇਲੇ ਵੀ ਅਮਰੀਕਾ ਦੇ ਸਟੈਂਡ ਦੀ ਕੋਈ ਬਹੁਤੀ ਹਮਾਇਤ ਨਹੀਂ ਕੀਤੀ। ਲੇਕਿਨ ਇੱਕ ਜਿਹੜੀ ਟ੍ਰੈਡੀਸ਼ਨਲ ਰਾਈਵਲਰੀ ਸਾਊਦੀ ਅਰੇਬੀਆ ਔਰ ਈਰਾਨ ਦੇ ਵਿਚਾਲੇ ਰਹੀ, ਜਿਹਦੇ 'ਚੋਂ ਅਸੀਂ ਇਰਾਕ ਵਾਰ ਵੀ ਦੇਖੀ, ਉਹਦੇ 'ਚੋਂ ਅਸੀਂ ਈਰਾਨ ਜਿਹੜਾ ਹੈ ਉਹ ਹੁਣ ਯਮਨ ਦੇ ਵਿੱਚ ਜਿਹੜੀ ਸਿਵਲ ਵਾਰ ਚੱਲ ਰਹੀ ਸੀ, ਉਹਨਾਂ ਦੇ ਗੁਰੀਲਿਆਂ ਨੂੰ ਇੱਕ ਪਾਸੇ ਈਰਾਨ ਸਪੋਰਟ ਕਰ ਰਿਹਾ, ਔਰ ਉਹ ਜ਼ਾਹਰ ਹੈ ਵੀ ਸਾਊਦੀ ਨੁਕਸਾਨ ਵੀ ਹੋ ਰਿਹਾ ਸੀ। ਉਹਨਾਂ ਦੀ ਆਪਣੀ ਤਾਂ ਕੋਈ ਬਹੁਤੀ ਟ੍ਰੇਨਡ ਆਰਮੀ ਹੈ ਨਹੀਂ ਸਾਊਦੀਆਂ ਦੀ,
ਉਹ ਪਾਕਿਸਤਾਨੀ ਫੌਜ ਤੇ ਵੀ ਡਿਪੈਂਡ ਕਰਦੇ ਰਹੇ ਔਰ ਦੂਜੇ ਹਾਲਾਂ ਹਥਿਆਰ ਹਥਿਊਰ ਅਮਰੀਕਾ ਨੇ ਉਹਨਾਂ ਤੋਂ ਪੈਸੇ ਪੂਸੇ ਚੰਗੇ ਬਟੋਰੇ ਹੋਏ ਨੇ ਅੱਛਾ। ਦੇਣ ਨੂੰ, ਲੇਕਿਨ ਉਹਨਾਂ ਦੀ ਉਹ ਹੈ ਨਹੀਂ ਬਹੁਤਾ। ਸੋ ਚਾਈਨਾ ਨੇ ਸਾਊਦੀ ਅਰੇਬੀਆ ਔਰ ਈਰਾਨ ਦੇ ਵਿਚਾਲੇ ਟਰੂਸ ਕਰਾਇਆ, ਉਹਨਾਂ ਦੀ ਜਿਹੜੀ ਹੈ ਡਿਪਲੋਮੈਟਿਕ ਸਾਂਝ ਜਿਹੜੀ ਆ ਉਹ ਟੂ ਕਲੋਜ਼ ਹੋਈ। ਕੀ ਐਗਰੀਮੈਂਟ ਹੋਇਆ, ਕਿੰਨਾ ਵਰਕਆਊਟ ਕਰੇਗਾ, ਪਰ ਅਮਰੀਕਾ ਲਈ ਇਸ ਔਕਸ ਡੀਲ ਤੋਂ ਪਹਿਲਾਂ ਈਰਾਨ ਔਰ ਸਾਊਦੀ ਅਰੇਬੀਆ ਤਾਂ ਅਮਰੀਕਾ ਦਾ ਰਾਈ ਰਿਹਾ ਸਾਰੇ ਪੀਰੀਅਡ ਦੇ ਵਿੱਚ, ਜੀ। ਔਰ ਈਰਾਨ ਦੇ ਉੱਤੇ ਉਵੇਂ ਹੀ ਸੈਂਕਸ਼ਨਸ ਲਾਈਆਂ ਹੋਈਆਂ, ਵਰਸਟ ਲਾ ਰਹੇ ਨੇ ਜਿਵੇਂ ਰਸ਼ੀਆ ਤੇ ਲਾਈਆਂ ਨੇ। ਹੁਣ ਈਰਾਨ ਤੇ ਸਾਊਦੀ ਅਰੇਬੀਆ ਦਾ ਇਕੱਠੇ ਹੋਣਾ ਤੇ ਮੀਡੀਏਸ਼ਨ ਚਾਈਨਾ ਦੀ ਕਰਨੀ, ਇਹ ਅਮਰੀਕਾ ਦੇ ਲਈ ਇੱਕ ਬਹੁਤ ਵੱਡਾ ਜਿਹੜਾ ਹੈ ਡਿਪਲੋਮੈਟਿਕ ਸਨੱਬ ਹੈ ਕਿ ਵੀ ਤੁਹਾਡਾ ਜਿਹਨੂੰ ਸਫੀਅਰ ਆਫ ਇਨਫਲੂਐਂਸ ਕਹਿੰਦੇ ਨੇ ਕਿ ਵੀ ਉਹ ਘਟ ਗਿਆ ਔਰ ਚਾਈਨਾ ਜਿਹੜਾ ਉਹ ਜੰਪ ਇਨ ਕਰ ਰਿਹਾ। ਹੁਣ ਇਵੇਂ ਹੀ ਜੇ ਕੱਲ ਨੂੰ ਰਸ਼ੀਆ ਚਾਈਨਾ ਦੇ ਪ੍ਰਭਾਵ ਥੱਲੇ ਆ, ਯੂਕਰੇਨ ਨੂੰ ਵੀ ਇਹ ਲੱਗਣ ਲੱਗ ਗਿਆ ਵੀ ਮਰਨ ਆ ਰਹੇ ਹਾਂ ਅਸੀਂ, ਲੜਾਈ ਪੜਾਈ ਦਾ ਪਾਰਟ ਨਹੀਂ ਹੈ, ਤੇ ਚਾਈਨਾ ਕੱਲ ਨੂੰ ਰਸ਼ੀਆ ਔਰ ਯੂਕਰੇਨ 'ਚ ਵੀ ਕਰਾ ਦੇ ਤੇ ਇਹਦਾ ਮਤਲਬ ਹੈ ਵੀ ਯੂਰਪ ਦੇ ਵਿੱਚ ਵੀ ਚਾਈਨਾ ਦਾ ਇਨਫਲੂਐਂਸ ਆਲਰੇਡੀ ਵਨ ਬੈਲਟ ਵਨ ਰੋਡ ਦੇ ਥੱਲੇ ਜਿਹੜਾ ਖੁੱਲ ਕੇ ਕੋਈ ਜਿਹੜਾ ਉਹਨਾਂ ਦੇ ਖਿਲਾਫ ਨਹੀਂ ਸੀ ਬੋਲਿਆ ਇਹਨਾਂ ਯੂਰਪੀਅਨ ਕੁਝ ਮੁਲਕਾਂ 'ਚ। ਸੋ ਇਹਨਾਂ ਹਾਲਾਤਾਂ ਦੇ ਚੱਲਦੇ ਆ, ਕਿਉਂਕਿ ਇਹ ਸਾਡੇ ਖਿੱਤੇ 'ਚ ਹੋ ਰਿਹਾ ਹੈ। ਇਹ ਜਦੋਂ ਅਸੀਂ ਨਿਊਕਲੀਅਰ ਦੀ ਪੂਰੀ ਜਿਹੜੀ ਹੈ ਉਸ ਵਾਲੀ ਨਿਊਕਲੀਅਰ ਸਬਮਰੀਨ ਪ੍ਰੋਜੈਕਟ ਦੀ ਗੱਲ ਕਰਦੇ ਆ, ਭਾਵੇਂ ਇਹ ਮੈਚੁਰ 2030 ਤੱਕ ਹੋਣਾ ਹੈ ਜਾ ਕੇ ਫਿਰ, ਲੇਕਿਨ ਇਹ ਫਿਊਚਰ ਦੱਸ ਰਿਹਾ ਹੈ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਸਾਡਾ ਖਿੱਤਾ, ਸਾਡਾ ਸਾਊਥ ਏਸ਼ੀਆ ਬਲਦੀ ਦੇ ਬੂਥੇ 'ਚ ਜਾ ਰਿਹਾ ਹੈ। ਕਿਉਂਕਿ ਇਹੀ ਹਾਲਾਤ ਇਵੇਂ ਹੀ ਯੂਕਰੇਨ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਕਿ ਵੀ ਉਹਨਾਂ ਨੂੰ ਲਾਰਾ ਵੀ ਲਾਤਾ ਕਿ ਵੀ ਤੁਹਾਨੂੰ ਨੈਟੋ ਦਾ ਮੈਂਬਰ ਬਣਾਉਂਦੇ ਆ। ਰਸ਼ੀਆ ਦੇ ਬਾਰਡਰ ਤੱਕ ਅੱਕ ਕੇ ਉਹਨੇ 2014 'ਚ ਜਿਹੜਾ ਰਸ਼ੀਆ ਨੇ ਕ੍ਰਾਈਮੀਆ ਖੋਹ ਲਿਆ, ਫਿਰ ਈਸਟਰਨ ਪ੍ਰੋਵਿੰਸ ਖੋਹ ਲਏ। ਹੁਣ ਜਿਸ ਸ਼ਹਿਰ ਦੇ ਵਿੱਚ ਰੋਜ਼ਾਨਾ ਪਤਾ ਨਹੀਂ 10,000 ਫੌਜੀ ਦੋਨੋਂ ਪਾਸਿਓਂ ਮਰਿਆ, ਰਸ਼ੀਆ ਔਰ ਯੂਕਰੇਨ ਦਾ। ਸੋ ਇਹ ਕ੍ਰਾਈਸਿਸ, ਤੇ ਜੇ ਇਹ ਕ੍ਰਾਈਸਿਸ ਇੱਧਰ ਹੈ ਉਧਰ ਕੁਆਡ ਏਸ਼ੀਆਜ਼ ਨੈਟੋ ਹੈ, ਤੇ ਇੱਥੇ ਨੈਟੋ ਨੇ ਯੂਕਰੇਨ ਨੂੰ ਬਲਦੀ ਦੇ ਬੂਥੇ 'ਚ ਧੱਕਿਆ ਹੈ। ਤਾਂ ਸਾਨੂੰ ਇਹ ਲੱਗਦਾ ਹੈ ਕਿ ਵੀ ਜੋ ਹਾਲਾਤ ਜੇ ਅਲਟੀਮੇਟਲੀ ਚਾਈਨਾ ਦੇ ਨਾਲ ਰਾਈਵਲਰੀ ਹੀ ਮਕਸਦ ਹੈ ਔਰ ਉਹ ਉਸੇ 'ਚੋਂ ਹੀ ਉਹਨੂੰ ਘੇਰਨ ਦੀ ਲਾਈਨ ਹੈ, ਫਿਰ ਸਾਡਾ ਖਿੱਤਾ ਜਿਹੜਾ ਹੈ ਉਹ ਆਉਣ ਵਾਲੇ ਪੀਰੀਅਡ 'ਚ, ਔਰ ਅਸੀਂ ਇਸ ਲਈ ਵੀ ਵਰਿਡ ਹੁੰਦੇ ਹਾਂ ਕਿ ਜਿੱਥੇ ਆਲਰੇਡੀ 3 ਮੁਲਕ ਪਾਕਿਸਤਾਨ, ਚਾਈਨਾ, ਇੰਡੀਆ ਨਿਊਕਲੀਅਰ ਪਾਵਰਸ ਨੇ, ਔਰ ਆਸਟ੍ਰੇਲੀਆ ਦੀ, ਹੁਣ ਆਸਟ੍ਰੇਲੀਆ ਦਾ ਕੋਈ ਨਿਊਕਲੀਅਰ ਪਾਵਰ ਨਹੀਂ ਸੀ, ਪਰ ਜੇ ਹੁਣ ਨਿਊਕਲੀਅਰ ਲੇਸਡ ਵੈਪਨਸ ਦੇ ਨਾਲ ਪਣਡੁੱਬੀਆਂ ਜਿਹੜੀਆਂ ਨੇ ਆਸਟ੍ਰੇਲੀਆ 'ਚ ਆ ਕੇ ਬੈਠੀਆਂ ਨੇ। ਸੋ ਕਿਤੇ ਵੀ ਇਹ ਵੈਦਰ ਆਸਟ੍ਰੇਲੀਆ ਚਾਈਨਾ ਕਨਫਲਿਕਟ ਹੋਏ, ਚਾਈਨਾ ਜਾਪਾਨ ਹੋਏ, ਚਾਈਨਾ ਵੀਅਤਨਾਮ ਹੋਏ, ਫਿਲੀਪੀਨ ਚਾਈਨਾ ਹੋਏ, ਕਿਸੇ ਪਾਸਿਓਂ ਵੀ ਹੋਏ, ਤੇ ਜਿੱਥੇ ਤੁਸੀਂ ਨਿਊਕਲੀਅਰ ਕਰਦੇ ਹੋ ਤੇ ਇੱਕ ਦਿਨ ਫਿਰ ਇਸ ਕਿਸਮ ਦਾ ਕੁਝ ਵਾਪਰ ਵੀ ਜਾਂਦਾ ਹੁੰਦਾ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਕੋਈ ਭਗੜੇ ਪਾਉਣ ਵਾਲੀ ਗੱਲ ਨਹੀਂ ਹੈ। ਇਹ ਸ਼ੋਅ ਹੋ ਰਿਹਾ ਕਿ ਸਾਡਾ ਖਿੱਤਾ ਉਸ ਪਾਸੇ ਵੱਲ ਹੀ ਪੁਸ਼ ਹੋ ਰਿਹਾ ਜਿਵੇਂ ਯੂਕਰੇਨ ਹੌਲੀ ਬਲਦੀ ਦੇ ਬੂਥੇ 'ਚ ਧੱਕਿਆ ਗਿਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਧੰਨਵਾਦ। ਸੋ ਇੱਥੇ ਲੈਣਾ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।